ਪਾਕਿਸਤਾਨ ਦੇ ਸਭ ਵੱਡੇ 에ਅਰਪੋਰਟਸ ਦੇ ਉੱਤੇ ਮੁਸਾਫਰਾਂ ਦੇ ਨਾਲ ਬਦਸਲੂਕੀ ਔਰ ਆਫਲੋਡ ਕਰਨ ਦੀਆਂ ਸ਼ਿਕਾਇਤਾਂ ਵਧਣ ਤੋਂ ਬਾਅਦ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਇਹਦਾ ਨੋਟਿਸ ਲੈ ਕੇ ਇੱਕ 14 ਬੰਦਿਆਂ ਦੀ ਕਮੇਟੀ ਬਣਾਤੀ ਹੈ। ਇਹ ਜ਼ਿੰਮੇਦਾਰ ਨੇ ਜਿਹੜੇ ਜਨਵਰੀ ਦੇ ਅਖੀਰ ਤੱਕ ਆਪਣੀਆਂ ਸਿਫਾਰਿਸ਼ਾਂ ਪੇਸ਼ ਕਰਨਗੇ। ਪਰ FIA ਫੈਡਰਲ ਇਨਵੈਸਟੀਗੇਸ਼ਨ ਅਥਾਰਟੀ ਦੇ ਮਹਿਕਮੇ ਨੇ ਇੱਕ ਨਵਾਂ ਸਿਸਟਮ IC4 ਆ ਜਿਹੜਾ ਉਹ ਮੁਲਕ ਭਰ ਦੇ ਵੱਡੇ 에ਅਰਪੋਰਟਸ ਤੇ ਲਾਂਚ ਕਰ ਦਿੱਤਾ ਹੈ। ਇਸ ਸਿਸਟਮ ਦਾ ਮਕਸਦ ਇਹ ਹੈ ਕਿ 에ਅਰਪੋਰਟ ਦੇ ਉੱਤੇ ਕਿਸੇ ਵੀ ਮੁਸਾਫਰ ਨੂੰ ਕੋਈ ਵੀ ਮੁਸ਼ਕਲ ਬਣੇਗੀ ਜਾਂ ਕੋਈ ਵੀ ਸ਼ਿਕਾਇਤ ਹੋਏਗੀ ਤੇ ਉਹ ਆਪਣੀ ਇਹ ਸ਼ਿਕਾਇਤ IC4 ਸਿਸਟਮ ਦੇ ਵਿੱਚ ਰਜਿਸਟਰਡ ਕਰੇਗਾ। ਇਹ ਇੱਕ ਸੈਂਟਰਲ ਹੱਬ ਹੈ ਜਿਹਦੇ ਨਾਲ 에ਅਰਪੋਰਟ ਤੇ ਕੰਮ ਕਰਦੇ ਸਾਰੇ ਮਹਿਕਮੇ ਜੁੜੇ ਹੋਣਗੇ। ਉਹ ਇਹਦਾ ਨੋਟਿਸ ਲੈਣਗੇ। ਬਕਾਇਦਾ ਸ਼ਿਕਾਇਤ ਕਰਨ ਵਾਲੇ ਨੂੰ ਇੱਕ ਸ਼ਿਕਾਇਤ ਦਾ ਰਜਿਸਟ੍ਰੇਸ਼ਨ ਨੰਬਰ ਜਾਂ QR ਕੋਡ ਦਿੱਤਾ ਜਾਏਗਾ ਜਿਹਨੂੰ ਉਹ ਪੋਰਟਲ ਰਾਹੀਂ ਮੋਨੀਟਰ ਕਰ ਸਕੇਗਾ ਕਿ ਉਹਦੀ ਸ਼ਿਕਾਇਤ ਦੇ ਉੱਤੇ ਕੀ ਕਾਰਵਾਈ ਹੋਈ ਹੈ ਔਰ ਇਸ ਵੇਲੇ ਕਿੱਥੇ ਹੈ। ਆਖਿਆ ਜਾ ਰਿਹਾ ਕਿ ਇਸ ਨਿਜ਼ਾਮ ਜਾਂ ਸਿਸਟਮ ਦਾ ਮਕਸਦ ਇਹ ਹੈ ਕਿ ਮੁਸਾਫਰਾਂ ਨੂੰ ਸਹੂਲਤਾਂ ਦਿੱਤੀਆਂ ਜਾ ਸਕਣ ਔਰ ਮਹਿਕਮਿਆਂ ਦੇ ਵਿੱਚ ਖਰਾਬੀਆਂ ਨੇ ਜਿਹੜੀਆਂ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਔਰ ਮੁਸਾਫਰਾਂ ਦੇ ਨਾਲ ਹੋਣ ਵਾਲੀ ਨਾਇਨਸਾਫੀ ਜਾਂ ਧੱਕਾ ਜਿਹੜਾ ਉਹਨੂੰ ਰੋਕਿਆ ਜਾ ਸਕੇ। ਆਫਲੋਡ ਹੋਣ ਵਾਲੇ ਮੁਸਾਫਰਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਤਬਸਰਿਆਂ ਦੇ ਵਿੱਚ ਆਖਿਆ ਹੈ ਕਿ ਇਹ ਨਿਜ਼ਾਮ FIA ਇਸ ਲਈ ਲਿਆ ਰਿਹਾ ਆ ਤਾਂ ਜੇ ਉਹ ਕਾਨੂੰਨ ਦੀ ਫੜ ਤੋਂ ਬਚ ਸਕੇ, ਕਿਉਂਕਿ ਇਹਦੇ ਵਿੱਚ ਮੁਸਾਫਰਾਂ ਨਾਲੋਂ ਬਹੁਤਾ ਉਹ ਇੱਕ ਐਸੇ ਟਰੱਕ ਦੀ ਬੱਤੀ ਦੇ ਮਗਰ ਲਾ ਰਿਹਾ ਆ ਜਿੱਥੇ ਲੋਕ ਆਪਣੀ ਰਜਿਸਟ੍ਰੇਸ਼ਨ ਹੈ ਜਿਹੜੀ ਉਹਨੂੰ ਮੋਨੀਟਰ ਕਰਦੇ ਰਹਿਣਗੇ। ਯਾਦ ਰਵੇ ਕਿ ਆਫਲੋਡ ਕਰਨ ਦੇ ਮਾਮਲਿਆਂ ਦੇ ਉੱਤੇ ਬਹੁਤ ਸਾਰੇ ਕੇਸ ਨੇ ਜਿਹੜੇ ਉਹ ਅਦਾਲਤਾਂ 'ਚ ਗਏ ਜਿੱਥੇ ਇਹਨਾਂ ਮਹਿਕਮਿਆਂ ਨੂੰ ਫਰੀਕ ਬਣਾਇਆ ਗਿਆ ਹੈ। ਸੋ ਮਹਿਕਮੇ ਇਹਨਾਂ ਸ਼ਿਕਾਇਤਾਂ ਦੇ ਵਿੱਚ ਅਦਾਲਤੀ ਚੱਕਰ ਤੋਂ ਖੁਦ ਨੂੰ ਬਚਾਉਣ ਦੇ ਨੇ, ਮੁਸਾਫਰਾਂ ਨੂੰ ਕੋਈ ਸਹੂਲਤ ਨਹੀਂ ਦੇ ਰਹੇ। ਇਹ ਆਖਣਾ ਉਹਨਾਂ ਲੋਕਾਂ ਦਾ ਜੋ ਆਫਲੋਡ ਹੋਏ।